ਯਿਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਿਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ। ਤੇ ਅੱਜ ਅਸੀਂ ਖਜੂਰਾਂ ਦੇ ਇਤਵਾਰ ਪਾਮ ਸੰਡੇ ਤੇ ਗੱਲ ਕਰਾਂਗੇ। ਦਰਅਸਲ ਇਹ ਪਾਮ ਸੰਡੇ ਉਹ ਦਿਨ ਜਿਸ ਦਿਨ ਯਿਸੂ ਮਸੀਹ ਨੂੰ ਯਰੂਸ਼ਲਮ ਦੇ ਵਿੱਚ ਬਤੌਰ ਬਾਦਸ਼ਾਹ ਕਬੂਲ ਕੀਤਾ ਗਿਆ ਤੇ ਲੋਕ ਇੱਕ ਜਲੂਸ ਦੀ ਸ਼ਕਲ ਦੇ ਵਿੱਚ ਯਰੂਸ਼ਲਮ ਸ਼ਹਿਰ ਦੇ ਵਿੱਚ ਲੈ ਕੇ ਆਏ ਤੇ ਕਹਿੰਦੇ ਨੇ ਕਿ ਇਹ ਬਾਦਸ਼ਾਹ ਹੈ। ਮੈਂ ਇਹ ਜ਼ਰੂਰ ਦੱਸਣਾ ਚਾਹਨਾ ਕਿ ਫੱਕੀ ਤੇ ਫਰੀਸੀ ਤੇ ਸਰਦਾਰ ਕਾਹਨ ਵਗੈਰਾ ਜਿਹੜੇ ਜਿੰਨੇ ਲੋਕ ਸਨ ਜਿਹੜੇ ਯਿਸੂ ਦੇ ਮੁਖਾਲਫ ਸਨ, ਉਹ ਲੱਭਦੇ ਸਨ ਕੋਈ ਸਾਨੂੰ ਗੱਲ ਐਸੀ ਮਿਲ ਜਾਏ ਜਿਹਦੇ ਨਾਲ ਅਸੀਂ ਯਿਸੂ ਨੂੰ ਖਤਮ ਕਰ ਦਈਏ। ਤੇ ਯਿਸੂ ਮਸੀਹ ਯਰੂਸ਼ਲਮ ਸ਼ਹਿਰ 'ਚ ਵੜਨ ਲੱਗੇ ਨੇ, ਲੇਕਿਨ ਉਸ ਤੋਂ ਪਹਿਲਾਂ ਲੋਕਾਂ ਦਾ ਹਜੂਮ ਆ ਗਿਆ। ਇਹ ਹਜੂਮ ਕਿਹਦਾ ਸੀ ਕਿ ਉਹ ਲੋਕ ਜਿਹੜੇ ਈਦ ਮਨਾਉਣ ਲਈ ਆਏ ਹੋਏ ਸਨ ਯਰੂਸ਼ਲਮ ਸ਼ਹਿਰ ਦੇ ਵਿੱਚ, ਉਹ ਈਦ ਮਨਾਉਣ ਲਈ ਆਏ ਸਨ ਤੇ ਉਹ ਦੋ ਕੰਮ ਉਹਨਾਂ ਦੇ ਬੜੇ ਅਹਿਮ ਸਨ। ਈਦ ਤੇ ਮਨਾਣੀ ਸੀ, ਲੇਕਿਨ ਈਦ ਦਾ ਬਹਾਨਾ ਸੀ ਉਹ ਦੋ ਸ਼ਖਸਾਂ ਨੂੰ ਵੇਖਣਾ ਚਾਹੁੰਦੇ ਹਨ। ਇੱਕ ਲਾਜ਼ਰ, ਮਰੀਮ ਮਾਰਥਾ ਦਾ ਭਰਾ, ਜਿਹੜਾ 4 ਦਿਨ ਦਾ ਮੁਰਦਾ ਸੀ, ਉਹ ਜ਼ਿੰਦਾ ਹੋਇਆ ਤੇ ਉਹਨੂੰ ਵੇਖਣਾ ਚਾਹੁੰਦੇ ਹਨ ਕਿਹੜਾ ਬੰਦਾ ਹੈ ਜਿਹੜਾ ਜ਼ਿੰਦਾ ਹੋਇਆ। ਤੇ ਦੂਜਾ ਉਹ ਯਿਸੂ ਨੂੰ ਵੇਖਣਾ ਚਾਹੁੰਦੇ ਸਨ ਕਿ ਜਿਹਨੇ 4 ਦਿਨ ਦੇ ਮੁਰਦੇ ਨੂੰ ਜ਼ਿੰਦਾ ਕਰ ਦਿੱਤਾ। ਇਹ ਬੜੀ ਉਹਨਾਂ ਦੀ ਸੋਚ ਸੀ ਤੇ ਇਹ ਟਾਰਗੇਟ ਲੈ ਕੇ ਆਏ ਹਨ ਕਿ ਅਸੀਂ ਈਦ ਤੇ ਜਾਣਾ ਤੇ ਯਿਸੂ ਨੂੰ ਵੀ ਮਿਲਣਾ ਤੇ ਲਾਜ਼ਰ ਨੂੰ ਵੀ ਮਿਲਣਾ ਤੇ ਵੇਖਣਾ। ਉਹ ਲੋਕ ਜਦੋਂ ਆਏ ਤਾਂ ਉਹਨਾਂ ਲਾਜ਼ਰ ਨੂੰ ਵੀ ਵੇਖਿਆ ਤੇ ਯਿਸੂ ਮਸੀਹ ਨੂੰ ਵੇਖਿਆ ਤੇ ਉਹਨਾਂ ਦਾ ਦਿਲ ਬੜਾ ਖੁਸ਼ ਹੋਇਆ, ਕਿਉਂਕਿ ਇਸ ਈਦ ਤੇ ਯਿਸੂ ਨੂੰ ਵੇਖਣ ਲਈ ਬੜੇ ਲੋਕ ਆਏ ਸਨ। ਤੇ ਯਿਸੂ ਮਸੀਹ ਦੇ ਵੀ ਖਿਦਮਤ ਦੇ 3 ਸਾਲ ਪੂਰੇ ਹੋ ਗਏ ਹਨ ਤੇ ਇਹ 4ਥਾ ਸਾਲ ਸੀ। ਜਦੋਂ ਯਿਸੂ ਮਸੀਹ ਨੇ ਲੋਕਾਂ ਨੂੰ ਵੇਖਿਆ ਤੇ ਯਿਸੂ ਮਸੀਹ ਨੂੰ ਪਤਾ ਲੱਗ ਗਿਆ ਕਿ ਲੈ ਵੀ ਹੁਣ ਟਾਈਮ ਆ ਗਿਆ। ਟਾਈਮ ਤੋਂ ਮੁਰਾਦ ਇਹ ਵੇ ਕਿ ਹੁਣ ਮੇਰਾ ਮਸਲੂਬੀਅਤ ਦਾ ਵਕਤ ਜਿਹੜਾ ਉਹ ਆ ਗਿਆ। ਯਿਸੂ ਮਸੀਹ ਨੂੰ ਉਹਨਾਂ ਲੋਕਾਂ ਨੇ ਮਿਲੇ ਜਦੋਂ, ਤੇ ਬੜੀਆਂ ਖੁਸ਼ੀਆਂ ਤੇ ਚੰਗੀਆਂ ਚੰਗੀਆਂ ਗੱਲਾਂ ਯਿਸੂ ਦੇ ਮੋਜਜ਼ਿਆਂ ਬਾਰੇ ਗੱਲਾਂ ਹੋਣ ਡਈਆਂ ਨੇ। ਤੇ ਯਿਸੂ ਮਸੀਹ ਨੇ ਪਤਾ ਕੀ ਆਖਿਆ, 2 ਬਦਸ਼ਗਿਰਦਾਂ ਨੂੰ ਕਹਿੰਦੇ ਨੇ ਸ਼ਹਿਰ 'ਚ ਜਾਓ, ਇੱਕ ਗਧੀ ਦਾ ਬੱਚਾ ਤੁਹਾਨੂੰ ਮਿਲੇਗਾ, ਖੋਤੀ ਦਾ ਬੱਚਾ ਮਿਲੇਗਾ, ਉਹਨੂੰ ਲੈ ਕੇ ਆ ਜਾਓ। ਤੇ ਜੇ ਪੁੱਛੇ ਵੀ ਇਹਨੂੰ ਕਿਉਂ ਲੈ ਕੇ ਜਾਂਦੇ ਹੋ, ਤੇ ਆਖਿਆ ਜੀ ਉਸਤਾਦ ਨੂੰ ਲੋੜ ਇਹਦੀ। ਹੁਣ ਉਹ ਗਏ ਤੇ ਜਾ ਕੇ ਲੈ ਕੇ ਆ ਗਏ। ਹੁਣ ਜਿਹੜੀ ਗੱਲ ਸਮਝਣ ਵਾਲੀ ਹੈ, ਜ਼ਰਾ ਇੱਥੇ ਜ਼ਰਾ ਦੇਖ ਲਓ। ਲੋਕ ਤੇ ਵੇਖਣ ਲਈ ਆਏ ਨੇ, ਯਿਸੂ ਮਿਲੇ ਵੀ ਨੇ। ਤੇ ਲੋਕਾਂ ਨੇ ਕੀ ਕੀਤਾ ਕਿ ਉਸ ਗਧੀ ਦੇ ਬੱਚੇ ਤੇ ਖੋਤੀ ਦੇ ਬੱਚੇ ਤੇ ਕੱਪੜੇ ਪਾਏ ਤੇ ਯਿਸੂ ਨੂੰ ਬਿਠਾਤਾ। ਯਿਸੂ ਬਹਿ ਗਿਆ, ਸਵਾਰ ਹੋ ਗਿਆ। ਤੇ ਲੋਕਾਂ ਨੇ ਕੀ ਕੀਤਾ ਕਿ ਆਪਣੇ ਕੱਪੜੇ ਅੱਗੇ ਵਿਛਾਏ ਤੇ ਖੋਤਾ ਟੁਰਿਆ ਜਾਣ ਡਿਆ। ਅਸੀਂ ਇੰਨੀ ਗੱਲ ਤੇ ਕਹਿ ਦਿੰਦੇ ਹਾਂ, ਪੜ੍ਹ ਲੈਂਦੇ ਹਾਂ ਕਿ ਖੋਤਾ ਜਾ ਰਿਹਾ, ਇਸ ਤੱਕ ਬਾਲ ਹੋ ਰਿਹਾ। ਲੇਕਿਨ ਮੈਂ ਅੱਜ ਜਿਹੜੀ ਗੱਲ ਸਮਝਾਉਣਾ ਚਾਹੁੰਦਾ ਵਾਂ, ਖੁਦਾ ਕਹਿੰਦਾ ਕਿ ਖੁਦਾ ਦਾ ਕਲਾਮ ਕਹਿੰਦਾ ਕਿ ਖੁਦਾ ਨੇ ਬੇਵਕੂਫਾਂ ਨੂੰ ਚੁਣ ਲਿਆ। ਗਧਾ ਇੱਕ ਬੇਵਕੂਫ ਜਾਨਵਰ ਹੈ। ਉਹ ਡੰਡੇ ਨਾਲ ਚੱਲਦਾ, ਭਾਰੀ ਸੋਟੀ ਨਾਲ ਸ਼ਮਕ ਨਾਲ, ਉਹਨੀ ਭਾਰੀ ਸੋਟੀ ਨਾਲ ਠੱਪ ਠੱਪ ਉਹਨੂੰ ਮਾਰਦੇ ਨੇ, ਉਹ ਟੁਰਿਆ ਜਾਂਦਾ, ਅੱਗੋਂ ਸੀ ਨਹੀਂ ਕਰਦਾ। ਲੇਕਿਨ ਯਿਸੂ ਮਸੀਹ ਉਹਦੇ ਤੇ ਸਵਾਰ ਹੈ, ਲੇਕਿਨ ਉਹ ਗਧਾ ਬੇਵਕੂਫ ਹੈ। ਤੇ ਅਸੀਂ ਬਾਈਬਲ ਦੇ ਵਿੱਚੋਂ ਵੇਖੀਏ ਕਿ ਬਾਈਬਲ ਕਹਿੰਦੀ ਹੈ, ਮੈਨੇ ਬੇਵਕੂਫੋਂ ਬੇਵਜੂਦੋਂ, ਅੱਗੇ ਬੜੀ ਲਿਸਟ, ਇਹਨਾਂ ਨੂੰ ਚੁਣ ਲਿਆ। ਕਿਸ ਕਾਹਦੇ ਲਈ? ਕਿ ਹਿਕਮਤ ਵਾਲਿਆਂ ਨੂੰ, ਅਕਲਮੰਦਾਂ ਨੂੰ ਸਿਖਾ ਸਕਾਂ ਕਿ ਮੈਂ ਕੀ ਕੁਝ ਕਰ ਸਕਣਾ। ਤੇ ਅੱਜ ਜਿਹੜੇ ਲੋਕ ਚੁਣਿਆ ਹੋਇਆ ਤੇ ਉਂਗਲੀਆਂ ਚੁੱਕਦੇ ਨੇ, ਕਹਿੰਦੇ ਨੇ ਆਹ ਕੀ ਏ, ਇਹ ਕਿਵੇਂ ਆ ਗਿਆ, ਇਹ ਤੇ ਪੂਰਾ ਨਹੀਂ ਉਤਰਦਾ।
ਉਹਨਾਂ ਵਾਸਤੇ ਇਹ ਕਲਾਮ ਅੱਜ ਦਾ ਬੜੀ ਸਮਝਦਾਰੀ ਦਾ ਵੇ ਕਿ ਉਹ ਸਮਝਣ ਖੁਦਾ ਜਿਹਨੂੰ ਚੁਣਦਾ ਹੈ ਤੇ ਫਿਰ ਉਹਨੂੰ ਇਸਤੇਮਾਲ ਵੀ ਕਰਦਾ ਹੈ। ਤੇ ਖੁਦਾ ਗਧੇ ਤੇ ਬੈਠਾ, ਗਧੇ ਤੇ ਸਵਾਰੀ ਹੋਈ ਤੇ ਗਧੇ ਦੀ ਇੱਜ਼ਤ ਹੋ ਗਈ। ਤੇ ਮੇਰੇ ਭਰਾਓ ਤੇ ਮੇਰੀ ਭੈਣੋ, ਅੱਜ ਗੌਰ ਨਾਲ ਸਮਝ ਲਓ, ਜੇ ਤੁਸੀਂ ਯਿਸੂ ਮਸੀਹ ਨੂੰ ਆਪਣੇ ਦਿਲ ਦੇ ਅੰਦਰ ਰੱਖੋਗੇ ਤੇ ਤੁਹਾਡੀ ਵੀ ਇੱਜ਼ਤ ਹੋਏਗੀ। ਕਿਉਂ? ਯਿਸੂ ਮਸੀਹ ਤੁਹਾਡੇ ਤੇ ਸਵਾਰ ਹੈ ਤੇ ਤੁਹਾਡੀ ਇੱਜ਼ਤ ਵੀ ਹੋਏਗੀ, ਤੁਹਾਡੀ ਸਰਫਰਾਜ਼ੀ ਵੀ ਹੋਏਗੀ, ਤੁਹਾਨੂੰ ਕਾਮਯਾਬੀਆਂ ਵੀ ਮਿਲਣਗੀਆਂ। ਤੇ ਜੇ ਯਿਸੂ ਤੁਹਾਡੇ ਅੰਦਰ ਨਹੀਂ ਤੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਯਿਸੂ ਮਸੀਹ ਨੇ ਆਪ ਕਿਹਾ ਸੀ ਯੋਹਨਾ ਦੀ ਅੰਜੀਲ ਉਹਦੇ 15ਵੇਂ ਬਾਬ 'ਚ, ਤੁਸੀਂ ਮੇਰੇ ਤੋਂ ਵੱਖਰਿਆਂ ਹੋ ਕੇ ਕੁਝ ਨਹੀਂ ਕਰ ਸਕਦੇ। ਇਸ ਲਈ ਕਿ ਜੇ ਯਿਸੂ ਨੂੰ ਅਸੀਂ ਆਪਣੇ ਆਪ ਤੋਂ ਅਲੱਗ ਕਰ ਦਈਏ, ਵੱਖਰਿਆਂ ਕਰ ਦਈਏ ਤੇ ਕੁਝ ਨਹੀਂ ਜੇ ਕਰ ਸਕਦੇ। ਯਿਸੂ ਸਾਡੇ ਅੰਦਰ ਹੈ, ਖੁਦਾ ਦਾ ਪਾਕ ਰੂਹ ਸਾਡੇ ਅੰਦਰ ਹੈ ਤੇ ਅਸੀਂ ਸਭ ਕੁਝ ਕਰ ਸਕਦੇ ਹਾਂ, ਨਹੀਂ ਤੇ ਅਸੀਂ ਕੁਝ ਨਹੀਂ ਜੇ ਕਰ ਸਕਦੇ। ਇਸ ਲਈ ਕਿ ਇਹ ਉਹ ਕੂਵਤ ਹੈ, ਇਹ ਉਹ ਚੀਜ਼ ਹੈ, ਇਹ ਉਹ ਰੂਹ ਹੈ ਜਿਹਦੇ ਨਾਲ ਸਭ ਕੁਝ ਹੋ ਸਕਦਾ ਹੈ। ਤੇ ਇਹ ਗੱਲ ਯਿਸੂ ਮਸੀਹ ਨੇ ਇਹਦੇ 'ਚ ਸਾਬਤ ਕਰ ਦਿੱਤੀ ਹੈ। ਜਦੋਂ ਗਧੇ ਤੇ ਸਵਾਰ ਹੈ ਤੇ ਫਿਰ ਉਹਦੀ ਇੱਜ਼ਤ ਵੀ ਹੈ। ਗਧੇ ਦੀ ਇੱਜ਼ਤ ਹੈ, ਗਧੇ ਨੂੰ ਰਿਸਪੈਕਟ ਮਿਲਣ ਰਹੀ ਹੈ, ਕੱਪੜੇ ਵੇਚ ਰਹੇ ਨੇ, ਲੈ ਕੇ ਜਾ ਰਹੇ ਨੇ। ਤੇ ਮੈਂ ਨਾਲ ਇਹ ਗੱਲ ਦੱਸੀ ਹੈ, ਜਿਹਦੇ ਦਿਲ ਦੇ ਅੰਦਰ, ਜਿਹਦੇ ਅੰਦਰ ਖੁਦਾਵੰਦ ਯਿਸੂ ਮਸੀਹ ਹੈ, ਉਹਦਾ ਪਾਕ ਰੂਹ ਹੈ, ਤੇ ਫਿਰ ਉਹਨੂੰ ਕੋਈ ਪਰਵਾਹ ਨਹੀਂ ਜੇ। ਕਿਉਂ? ਉਹਨੇ ਯਿਸੂ ਦੀ ਗੱਲ ਮੰਨਣੀ ਹੈ ਤੇ ਫਿਰ ਉਹਦੀ ਨਾਕਾਮੀ ਨਹੀਂ ਹੋਣੀ, ਉਹਦੀ ਕਾਮਯਾਬੀ ਹੋਣੀ ਹੈ। ਤੇ ਸਾਨੂੰ ਕਾਮਯਾਬੀਆਂ ਲੈਣ ਲਈ, ਸਰਫਰਾਜ਼ੀਆਂ ਲੈਣ ਲਈ, ਬਰਕਤਾਂ ਲੈਣ ਲਈ, ਆਪਣੇ ਖਾਨਦਾਨ ਦੀ ਤਰੱਕੀ ਲਈ ਸਾਨੂੰ ਯਿਸੂ ਨੂੰ ਆਪਣੇ ਅੰਦਰ ਰੱਖਣਾ ਪਏਗਾ। ਅੱਜ ਅਸੀਂ ਕੰਮਾਂ ਪਿੱਛੇ ਭੱਜਨੇ ਆ, ਰੁਪਏ ਪੈਸੇ ਪਿੱਛੇ ਭੱਜਨੇ ਆ ਤੇ ਅਸੀਂ ਯਿਸੂ ਨੂੰ ਆਪਣੇ ਅੰਦਰ ਨਹੀਂ ਰੱਖਦੇ। ਇੱਥੋਂ ਤੱਕ ਮੈਂ ਬੜੀ ਪਤੇ ਦੀ ਗੱਲ ਕਰਨ ਲੱਗਾ ਜੇ, ਲੋਕ ਯਿਸੂ ਮਗਰ ਨਹੀਂ, ਗੋਰਿਆਂ ਮਗਰ ਭੱਜਦੇ ਨੇ। ਗੋਰਾ ਮਿਲ ਜੇ, ਸਾਨੂੰ ਕੋਈ ਪ੍ਰੋਜੈਕਟ ਮਿਲ ਜੇ, ਯਿਸੂ ਨੂੰ ਨਹੀਂ ਕਹਿੰਦੇ ਕਿ ਯਿਸੂ ਨੂੰ ਫੜੀਏ, ਯਿਸੂ ਜਿਹੜਾ ਪ੍ਰੋਜੈਕਟ ਦਿੱਤਾ ਉਹ ਕਰੀਏ ਤੇ ਅਸੀਂ ਕਾਮਯਾਬੀਆਂ ਲਈਏ, ਤੇ ਅਸੀਂ ਬੜਾ ਪਿੱਛੇ ਰਹਿ ਜਾਂਦੇ ਹਾਂ। ਤੇ ਮੈਂ ਆਪਣੇ ਭਰਾਵਾਂ ਨੂੰ, ਭੈਣਾਂ ਨੂੰ ਇਹ ਗੱਲ ਸਮਝਾਉਣਾ ਚਾਹੁੰਦਾ ਵਾਂ ਕਿ ਯਿਸੂ ਨੂੰ ਆਪਣੇ ਦਿਲ ਦੇ ਅੰਦਰ ਰੱਖੋ ਤੇ ਤੁਹਾਡੀ ਕਾਮਯਾਬੀ ਹੈ। ਤੇ ਜੇ ਤੁਸੀਂ ਨਹੀਂ ਕਰਦੇ ਤੇ ਤੁਸੀਂ ਕਾਮਯਾਬ ਨਹੀਂ ਜੇ ਹੈਗੇ। ਕਿਉਂ? ਕਾਮਯਾਬੀ ਦੁਨੀਆ ਵੇਖਣ ਵਾਲੀ ਨਹੀਂ, ਖੁਦਾ ਵੇਖਣ ਵਾਲਾ ਹੈ। ਇਸ ਲਈ ਕਿ ਖੁਦਾ ਵੇਖਦਾ ਹੈ ਕਿ ਕਿਹੜਾ ਦਿਲ ਨਾਲ ਕਰਦਾ ਪਿਆ। ਉਹ ਲੰਮੀ ਤਾਦਾਦ ਨਹੀਂ ਵੇਖਦਾ। ਜ਼ਰਾ ਗੌਰ ਨਾਲ ਸੁਣ ਲਓ, ਹੈਕਲ 'ਚ ਅਮੀਰ ਤੋਂ ਅਮੀਰ ਲੋਕ ਗਿਆ, ਹਦੀਆ ਦੇ ਰਹੇ ਨੇ, ਚੰਦਾ ਪਾ ਰਹੇ ਨੇ, ਲੇਕਿਨ ਇੱਕ ਔਰਤ ਨੇ 2 ਦਮੜੀਆਂ ਪਾਈਆਂ। ਯਿਸੂ ਨੇ ਆਖਿਆ ਇਹਨੇ ਸਭ ਤੋਂ ਜ਼ਿਆਦਾ ਪਾਇਆ ਕਿ ਜੋ ਕੁਝ ਐਸੀ ਦੇ ਦਿੱਤਾ। ਅਗਰ ਤੁਸੀਂ ਦਿਲ ਨਾਲ ਖੁਦਾਵੰਦ ਨਾਲ ਚੱਲਦੇ ਹੋ, ਪੂਰੇ ਦਿਲ ਨਾਲ, ਤੇ ਖੁਦਾ ਤੁਹਾਨੂੰ ਕਾਮਯਾਬੀਆਂ ਦੇਣ ਵਾਲਾ, ਤੁਹਾਡੀ ਔਲਾਦ ਨੂੰ ਵੀ ਕਾਮਯਾਬ ਕਰਨ ਵਾਲਾ ਹੈ। ਤੇ ਜੇ ਤੁਸੀਂ ਹੇਰਾਫੇਰੀ ਕਰਕੇ ਤੇ ਰੁਪਇਆ ਪੈਸਾ ਕਮਾਉਂਦੇ ਹੋ, ਟਾਈਮ ਉਧਰ ਦਿੰਦੇ ਹੋ, ਖੁਦਾ ਨੂੰ ਨਹੀਂ ਦਿੰਦੇ, ਤੇ ਫਿਰ ਤੁਹਾਡੀ ਔਲਾਦ ਵੀ ਵਿਗੜ ਸਕਦੀ ਹੈ, ਔਲਾਦ ਵੀ ਨਸ਼ਿਆਂ 'ਚ ਜਾ ਸਕਦੀ ਹੈ। ਕਿਉਂ? ਤੁਸੀਂ ਸੱਚਾਈ ਤੇ ਖਲੋਣਾ ਨਹੀਂ, ਤੁਸੀਂ ਯਿਸੂ ਦੇ ਨਾਲ ਹੋਣਾ ਨਹੀਂ, ਖੁਦਾ ਦਾ ਡਰ ਤੁਹਾਡੇ ਅੰਦਰ ਹੋਣਾ ਨਹੀਂ, ਤੇ ਫਿਰ ਔਲਾਦ ਵਿਗੜਦੀ ਜਾਏਗੀ। ਇੱਥੋਂ ਤੱਕ ਵਿਗੜੇਗੀ ਕਿ ਤੁਸੀਂ ਆਪ ਸਿਰ ਫੜ ਕੇ ਬਹਿ ਜਾਓਗੇ ਕਿ ਕੀ ਹੋਇਆ। ਤੇ ਅੱਜ ਮੈਂ ਆਪਣੇ ਭਰਾਵਾਂ ਨੂੰ ਇਹ ਗੱਲ ਦੱਸਣਾ ਚਾਹੁੰਦਾ, ਮੇਰੀ ਗੱਲ ਸੁਣੋ, ਸਮਝੋ। ਖੁਦਾ ਦਾ ਕਲਾਮ ਇਹ ਕਹਿੰਦਾ ਕਿ ਤੁਸੀਂ ਮੇਰੇ ਤੋਂ ਵੱਖਰਿਆਂ ਹੋ ਕੇ ਕੁਝ ਨਹੀਂ ਕਰ ਸਕਦੇ। ਯਿਸੂ ਨੂੰ ਅਗਰ ਆਪਣੇ ਉੱਤੇ ਸਵਾਰ ਕਰੋਗੇ, ਆਪਣੇ ਦਿਲ ਦੇ ਅੰਦਰ ਰੱਖੋਗੇ ਤੇ ਤੁਹਾਡੀਆਂ ਕਾਮਯਾਬੀਆਂ ਜੇ ਨਹੀਂ ਤੇ ਫਿਰ ਕੁਝ ਨਹੀਂ ਜੇਗਾ, ਫਿਰ ਨਾਕਾਮ ਜੇ। ਇਸ ਲਈ ਅੱਜ ਦੇ ਇਸ ਥੋੜੇ ਜਿਹੇ ਕਲਾਮ ਨੂੰ ਸਮਝੋ ਤੇ ਆਪਣੀ ਜ਼ਿੰਦਗੀ ਬਦਲੋ। ਅੱਜ ਤੋਂ ਬਾਅਦ ਆਪਣੇ ਦਿਲ ਦੇ ਅੰਦਰ ਯਿਸੂ ਮਸੀਹ ਨੂੰ ਰੱਖੋ, ਯਿਸੂ ਨਾਲ ਗੱਲਾਂ ਕਰੋ, ਤੁਹਾਡੀ ਤਨਖਾਹੀ ਵੀ ਨਹੀਂ ਹੋਏਗੀ ਤੇ ਤੁਸੀਂ ਖੁਦਾ ਤੋਂ ਬਰਕਤਾਂ ਵੀ ਲੈਂਦੇ ਰਹੋਗੇ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।